ਵੀਅਰਸ ਵੈਲਕਮ ਬੈਕ ਇਨ ਆਵਰ ਸ਼ੋ ਐਂਡ ਡਾਕਟਰ ਸਾਹਿਬ ਹੁਣ ਅਸੀਂ ਸਵਾਲ ਜਵਾਬ ਸ਼ੁਰੂ ਕਰਦੇ ਹਾਂ ਤੇ ਸਾਡਾ ਪਹਿਲਾ ਸਵਾਲ ਹੈ ਚੀਨ ਦੇ ਪ੍ਰਧਾਨ ਮੰਤਰੀ ਦੀ ਭਾਰਤ ਦੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਿਵੇਂ ਰਹੀ ਅਤੇ ਕੀ ਸਮਝੌਤਾ ਹੋਇਆ। ਦੇਖੋ ਪਾਕਿਸਤਾਨ ਜਿਹੜੇ ਚੀਨ ਦੇ ਪ੍ਰੀਮੀਅਰ ਨੇ ਪ੍ਰਧਾਨ ਮੰਤਰੀ ਮਿਸਟਰ ਲੀ ਕੇਕਿयांग ਜੀ ਉਹਨਾਂ ਨੇ ਹੁਣੇ ਹੀ ਟੇਕ ਓਵਰ ਕੀਤਾ ਔਰ ਪਹਿਲੀ ਯਾਤਰਾ ਦੇ ਵਿੱਚ ਉਹਨਾਂ ਨੇ ਇੰਡੀਆ ਪਾਕਿਸਤਾਨ ਇਹਨਾਂ ਦੇਸ਼ਾਂ ਨੂੰ ਰੱਖਿਆ ਸੋ ਅੱਜ ਵੀ ਉਹ ਇੰਡੀਆ ਦੇ ਵਿੱਚ ਨੇ ਜੀ ਉਹਨਾਂ ਦੀ ਗੱਲਬਾਤ ਡਾਇਰੈਕਟ ਹੋਈ 1 to 1 ਔਰ ਜਿਵੇਂ ਮੀਡੀਆ ਨੇ ਰਿਪੋਰਟ ਕੀਤਾ ਹੈ ਕਿ ਵੈਰੀ ਫਰੈਂਕ ਦਾ ਮਤਲਬ ਹੁੰਦਾ ਹੈ ਵੀ ਡਾਇਰੈਕਟ 1 to 1 ਕਿੰਨੀ ਕਿ ਫਰੈਂਕ ਸੀ ਇਹ ਤਾਂ ਬਾਅਦ 'ਚ ਪਤਾ ਲੱਗੇਗਾ ਜੀ ਲੇਕਿਨ ਇੱਕ ਗੱਲ ਇੱਕ ਤਾਂ ਹੁੰਦਾ ਵੀ ਮੀਡੀਆ ਕੀ ਕਹਿੰਦਾ ਹੈ ਪ੍ਰੈਸ ਰਿਲੀਜ਼ਸ ਕੀ ਨੇ ਜੀ ਪਰ ਮੈਨੂੰ ਇਹ ਲੱਗਦਾ ਹੈ ਵੀ ਇਹਦੇ 'ਚ ਕੋਈ ਜਿਹਨੂੰ ਕਹਿੰਦੇ ਨੇ ਵੀ ਸੀਰੀਅਸ ਬ੍ਰੇਕ ਥਰੂ ਨਹੀਂ ਹੋਈ ਕੋਈ ਇਸ ਕਿਸਮ ਦਾ ਨਹੀਂ ਹੋਇਆ ਕਿ ਕਿਸੇ ਕੰਸੈਂਸਸ ਦੇ ਉੱਤੇ ਖਾਸ ਤੌਰ ਤੇ ਇੰਡੀਆ ਦੇ 2-3 ਇਸ਼ੂ ਇੱਕ ਤਾਂ ਬਾਰਡਰ ਕਿ ਉਹ 19 ਕਿਲੋਮੀਟਰ ਅੰਦਰ ਤੱਕ ਆਏ ਉਹਦੇ ਬਾਰੇ ਜਿਹੜੀ ਹੈ ਕੋਈ ਵੀ ਕਲੀਅਰ ਗੱਲ ਸਾਹਮਣੇ ਨਹੀਂ ਆਈ। ਇਹ ਕਿਹਾ ਗਿਆ ਜੀ ਸਾਨੂੰ ਸ਼ਾਂਤੀ ਚਾਹੀਦੀ ਹੈ ਸਦਭਾਵਨਾ ਔਰ ਅਸੀਂ ਇੱਕ ਦੂਸਰੇ ਨਾਲ ਗੱਲਬਾਤ ਕਰਾਂਗੇ। ਦੂਸਰਾ ਜਿਹੜਾ ਬ੍ਰਹਮਪੁੱਤਰ ਦਰਿਆ ਦੇ ਉੱਤੇ ਜਿਹੜਾ ਕਿ ਚਾਈਨਾ 'ਚ ਹੀ ਓਰੀਜੀਨੇਟ ਹੁੰਦਾ ਉਹਨਾਂ ਨੇ ਉਸ ਨੂੰ ਡਾਈਵਰਟ ਕਰਨ ਦੀ ਆਲਰੇਡੀ ਪਲੈਨਿੰਗ ਕਾਫੀ ਅੱਗੇ ਤੱਕ ਪਲੈਨਿੰਗ ਨਹੀਂ ਕੀਤੀ ਉਹਨੂੰ ਇੰਪਲੀਮੈਂਟ ਵੀ ਕੀਤਾ ਹੋਇਆ ਜੀ ਸੋ ਉਸ ਬਾਰੇ ਵੀ ਕਿਹਾ ਤਾਂ ਗਿਆ ਕਿ ਜੀ ਜਿਹੜੇ ਸਮਝੌਤੇ ਹੋਏ ਨੇ 8 ਸਮਝੌਤਿਆਂ ਦੀ ਗੱਲ ਹੋ ਰਹੀ ਹੈ ਵਪਾਰ ਦੇ ਉੱਤੇ ਸੱਭਿਆਚਾਰ ਦੇ ਉੱਤੇ ਤੇ ਜਲ ਸਰੋਤਾਂ ਦੇ ਉੱਤੇ ਪਰ ਉਹਨਾਂ ਦੇ ਵੇਰਵੇ ਅਜੇ ਸਾਹਮਣੇ ਨਹੀਂ ਆਏ। ਮੈਨੂੰ ਲੱਗਦਾ ਕਿ ਵੀ ਇਹ ਸੁਪਰਫੀਸ਼ੀਅਲ ਜੀ ਗੱਲ ਹੋਈ ਹੈ ਕਿਉਂਕਿ ਇਹ ਕਿਹਾ ਗਿਆ ਕਿ ਜੇ ਇਹਨੂੰ ਅੱਗੇ ਤੋਰਨ ਦੇ ਲਈ ਦੋਨਾਂ ਦੇਸ਼ਾਂ ਦੇ ਰਿਪਰੈਜ਼ੈਂਟੇਟਿਵ ਜਿਹੜੇ ਨੇ ਉਹ ਗੱਲਬਾਤ ਕਰਨਗੇ ਮਿਲਣਗੇ। ਇਸ ਦਾ ਮਤਲਬ ਹੈ ਵੀ ਜੇ ਕੰਸੈਂਸਸ ਹੋ ਗਈ ਹੁੰਦੀ ਫਿਰ ਇਹ ਹੁੰਦਾ ਕਿ ਇਹਨੂੰ ਇੰਪਲੀਮੈਂਟ ਕਰਨ ਲਈ ਰਿਪਰੈਜ਼ੈਂਟੇਟਿਵ ਅੱਗੇ ਜਾਣਗੇ ਸੋ ਸਾਨੂੰ ਲੱਗਦਾ ਵੀ ਅਜੇ ਲੰਬੀ ਜਿਹੜੀ ਹੈ ਗੱਲਬਾਤ ਤੁਰੇਗੀ ਔਰ ਕਿਤੇ ਵੀ ਇਹ ਟੁੱਟ ਵੀ ਸਕਦੀ ਹੈ। ਦੂਸਰਾ ਜਿਹੜਾ ਇੰਡੀਆ ਦਾ ਕੰਸਰਨ ਸੀ ਕਿ ਜੀ ਚਾਈਨਾ ਦੇ ਨਾਲ ਜਿਹੜਾ ਵਪਾਰ ਹੈ ਉਹਦੇ 'ਚ $27 ਬਿਲੀਅਨ ਦੀ ਸਰਪਲਸ ਹੈ ਚਾਈਨਾ ਦੀ ਸਾਈਡ ਤੇ ਉਹਦੇ ਬਾਰੇ ਵੀ ਕੋਈ ਜਿਹੜਾ ਗੱਲ ਸਾਹਮਣੇ ਨਹੀਂ ਆਈ। ਸੋ ਇੰਡੀਆ ਦਾ ਤੁਸੀਂ ਦੇਖ ਲਓ ਵੀ ਇੱਕ ਪਾਸੇ ਤਾਂ ਚਾਈਨਾ ਦੇ ਨਾਲ ਉਹ ਕਰਨਾ ਚਾਹੁੰਦੇ ਨੇ ਨਾਲ ਹੀ ਜਿੱਥੇ ਮਿਸਟਰ ਲੀ ਕੇਕਿयांग ਠਹਿਰੇ ਹੋਏ ਨੇ ਉਸ ਦੇ ਬਾਹਰ ਤਿੱਬਤੀਆਂ ਤੋਂ ਪ੍ਰੋਟੈਸਟ ਕਰਵਾਇਆ। ਹੁਣ ਤਿੱਬਤ ਦੇ ਦਲਾਈ ਲਾਮਾ ਨੂੰ ਅਸਾਈਲਮ ਦਿੱਤੀ ਹੋਈ ਹੈ ਇੰਡੀਆ ਨੇ ਔਰ ਉਹਨੂੰ ਇਸਤੇਮਾਲ ਕਰਦੇ ਨੇ ਚਾਈਨਾ ਦੇ ਖਿਲਾਫ। ਅਦਰਵਾਈਜ਼ ਜਿੱਥੇ ਕੋਈ ਚਿੜੀ ਵੀ ਨਹੀਂ ਫੜਕ ਸਕਦੀ ਉੱਥੇ ਤਿੱਬਤੀ ਕਿਵੇਂ ਪਹੁੰਚ ਗਏ ਪ੍ਰੋਟੈਸਟ ਕਰਨ ਦੇ ਲਈ। ਸੋ ਇਹ ਨਹੀਂ ਹੈ ਵੀ ਇਹ ਫੈਕਟ ਚੀਨੀਆਂ ਨੂੰ ਨਹੀਂ ਪਤਾ ਵੀ ਇਹ ਕੀ ਕਰਦੇ ਨੇ। ਸੋ ਕੁੱਲ ਮਿਲਾ ਕੇ ਇਹ ਐਕਸਰਸਾਈਜ਼ ਤਾਂ ਚਾਈਨਾ ਨੇ ਇੱਥੇ ਕੀਤੀ ਹੈ ਪਰ ਮੈਂ ਸਮਝਦਾ ਵੀ ਜਦੋਂ ਪਾਕਿਸਤਾਨ ਜਾਏਗਾ ਚਾਈਨੀਜ਼ ਪ੍ਰੀਮੀਅਰ ਲੀ ਕੇਕਿयांग ਉੱਥੇ ਉਹਨਾਂ ਨੇ ਕੀ ਕਹਿਣਾ ਉਹਨਾਂ ਦੇ ਨਾਲ ਕੀ ਸਮਝੌਤਾ ਕਰਨਾ ਉਹਦੇ ਤੋਂ ਫਿਰ ਤੁਸੀਂ ਕੰਪੇਅਰ ਕਰ ਸਕਦੇ ਹੋ ਕਿ ਇਹਨਾਂ ਨੂੰ ਉਹਨਾਂ ਨੇ ਕਿਹੜੇ ਆਨੇ ਵਾਲੀ ਥਾਂ ਤੇ ਰੱਖਿਆ ਤੇ ਪਾਕਿਸਤਾਨ ਦੇ ਨਾਲ ਖਾਸ ਤੌਰ ਤੇ ਜਦੋਂ ਕਿ ਉੱਥੇ ਹੁਣ ਨਵਾਜ਼ ਸ਼ਰੀਫ ਦੀ ਗਵਰਨਮੈਂਟ ਜਿਹੜੀ ਕਿ ਬਿਲਕੁਲ ਐਬਸੋਲੂਟ ਮੈਜੋਰਿਟੀ 'ਚ ਉਹਨਾਂ ਦੀ ਪਾਰਟੀ ਬਣ ਗਈ ਹੈ ਸੋ ਉਹਦੇ ਤੋਂ ਪਤਾ ਲੱਗੇਗਾ ਕਿ ਵੀ ਉਹਨਾਂ ਦੇ ਨਾਲ ਇਹਨਾਂ ਦੇ ਕੀ ਐਗਰੀਮੈਂਟ ਹੁੰਦੇ ਨੇ। ਪਰ ਇਹ ਮੇਰਾ ਪਹਿਲਾ ਇੰਪ੍ਰੈਸ਼ਨ ਇਹ ਹੈ ਵੀ ਕੋਈ ਆਈਸ ਬ੍ਰੇਕ ਨਹੀਂ ਹੋਈ। ਜੀ ਡਾਕਟਰ ਸਾਹਿਬ ਅਗਲਾ ਸਾਡਾ ਸਵਾਲ ਹੈ ਅਮਰੀਕੀ ਅਦਾਲਤ ਵੱਲੋਂ ਬਾਦਲ ਵਿਰੁੱਧ ਕੇਸ ਖਾਰਜ ਇਸ ਬਾਰੇ ਤੁਹਾਡੇ ਕੀ ਕਮੈਂਟਸ ਹਨ। ਦੇਖੋ ਇਸ ਖਬਰ ਨੂੰ ਮੀਡੀਆ ਨੇ ਅਲੱਗ-ਅਲੱਗ ਸ਼ੇਪਸ ਦੇ ਵਿੱਚ ਦਿੱਤਾ ਹੈ ਔਰ ਬਰੀਫਿੰਗ ਪੰਜਾਬ ਗਵਰਨਮੈਂਟ ਦਾ ਸਪੋਕਸਮੈਨ ਕਰ ਰਿਹਾ ਜੀ। ਹੁਣ ਮੈਂ ਉਸ ਫੈਸਲੇ ਨੂੰ ਸਾਰਾ ਤਾਂ ਨਹੀਂ ਮੈਨੂੰ ਪੜ੍ਹਨ ਦਾ ਮੌਕਾ ਮਿਲਿਆ ਪਰ ਉਹਦੇ ਮੈਂ ਕੁਝ ਐਕਸੈਪਟ ਦੇਖੇ ਨੇ ਜੀ। ਜੱਜ ਨੇ ਇਸ ਕੇਸ ਨੂੰ ਟੈਕਨੀਕਲ ਗਰਾਊਂਡ ਦੇ ਉੱਤੇ ਥਰੂ ਆਊਟ ਕੀਤਾ। ਇਹਦਾ ਮਤਲਬ ਇਹ ਨਹੀਂ ਹੈ ਕਿ ਬਾਦਲ ਦੋਸ਼ੀ ਨਹੀਂ ਹਿਊਮਨ ਰਾਈਟ ਵਾਇਲੇਟ ਕਰਨ ਦਾ ਜੀ। ਉਹਨਾਂ ਨੇ ਸਿਰਫ ਸਮਨ ਸਰਵ ਕਰਨ ਦੀ ਗੱਲ ਕੀਤੀ ਹੈ। ਉਹਨਾਂ ਨੇ ਉਹਨਾਂ ਦੋਨਾਂ ਦਾ ਨਾਂ ਲਿਆ ਜਿਹੜੀ ਏਜੰਸੀ ਨੇ ਸਰਵ ਕੀਤੇ ਨੇ। ਉਹਨਾਂ ਨੇ ਕਿਹਾ ਜੀ ਓਨੈਸਟ ਮਿਸਟੇਕ ਹੋਈ ਹੈ ਜੀ ਔਰ ਜਿਸ ਕਿਸਮ ਦੇ ਹਾਲਾਤ ਸੀ ਉਹਦੇ 'ਚ ਉਹਨਾਂ ਨੇ ਸ਼ਾਇਦ ਬਾਦਲ ਦੀ ਥਾਂ ਤੇ ਕਿਸੇ ਦੂਸਰੇ ਨੂੰ ਫੜਾਏ। ਹਾਲਾਂਕਿ ਸਿੱਖਸ ਫਾਰ ਜਸਟਿਸ ਔਰ ਅੰਮ੍ਰਿਤਸਰ ਅਕਾਲੀ ਦਲ ਜਿਨ੍ਹਾਂ ਨੇ ਕੇਸ ਦਾਇਰ ਕੀਤਾ ਸੀ ਉਹਨਾਂ ਨੇ ਕਿਹਾ ਵੀ ਉਹ ਅਪੀਲ ਕਰਨਗੇ ਇਸ ਫੈਸਲੇ ਦੀ ਪਰ ਅਸੀਂ ਸਮਝਦੇ ਹਾਂ ਵੀ ਇਹਦਾ ਮਤਲਬ ਇਹ ਨਹੀਂ ਹੈ ਕਿ ਬਾਦਲ ਬਰੀ ਹੋ ਗਏ। ਜਦੋਂ ਹੁਣ ਬਾਦਲ ਸੁਖਬੀਰ ਬਾਦਲ ਜਾਂ ਬਿਕਰਮਜੀਤ ਮਜੀਠੀਆ ਅਮਰੀਕਾ 'ਚ ਆਏਗਾ ਹੁਣ ਯਕੀਨੀ ਬਣਾਇਆ ਜਾਏਗਾ ਵੀ ਠੀਕ ਤਰੀਕੇ ਨਾਲ ਸਮਨ ਸਰਵ ਹੋਣ। ਸੋ ਕੇਸ ਖਤਮ ਨਹੀਂ ਹੋਇਆ ਕਿ ਵੀ ਜੀ ਉਹਨੂੰ ਉਹਨਾਂ ਨੇ ਕਹਿਤਾ ਜੀ ਬਾਦਲ ਦਾ ਕੋਈ ਕਸੂਰ ਨਹੀਂ ਉਹਨੇ ਕੋਈ ਹਿਊਮਨ ਰਾਈਟ ਵਾਇਲੇਟ ਨਹੀਂ ਕੀਤੇ ਜਾਂ ਉਹਨੇ ਸਮੇਤ ਸੈਣੀ ਨੂੰ ਲਾ ਕੇ ਡੀਜੀਪੀ ਕੋਈ ਗੁਨਾਹ ਨਹੀਂ ਕੀਤਾ। ਇੱਕ ਟੈਕਨੀਕਲ ਗਰਾਊਂਡ ਹੈ ਉਧਰ ਅਪੀਲ ਵੀ ਹੋਏਗਾ ਆਉਣ ਵੇਲੇ ਫਿਊਚਰ ਦੇ ਵਿੱਚ ਇਹਨਾਂ ਨੂੰ ਸਮਨ ਠੀਕ ਸਰਵ ਹੋਣਗੇ। ਜੀ ਡਾਕਟਰ ਸਾਹਿਬ ਬਾਦਲ ਅਕਾਲੀ ਦਲ ਦੇ ਸਪੋਕਸਮੈਨ ਸਰਦਾਰ ਦਲਜੀਤ ਸਿੰਘ ਚੀਮਾ ਨੇ ਕਿਹਾ ਹੈ ਕਿ ਹਿਮਾਚਲ ਦੀ ਕਾਂਗਰਸ ਪਾਰਟੀ ਦੀ ਸਰਕਾਰ ਨੇ ਆਨੰਦਪੁਰ ਸਾਹਿਬ ਨੈਣਾ ਦੇਵੀ ਰੈਪ
ਪ੍ਰੋਜੈਕਟ ਰੱਦ ਕਰਕੇ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਹੈ ਡਾਕਟਰ ਸਾਹਿਬ। ਇਹ ਰੋਪ ਪ੍ਰੋਜੈਕਟ ਹੈ, ਰੈਪ ਪ੍ਰੋਜੈਕਟ ਨਹੀਂ, ਕੋਈ ਬੈਂਡ ਨਹੀਂ ਵਜਾਣਾ ਉਹਨਾਂ ਨੇ ਜਾ ਕੇ ਉੱਥੇ। ਜੀ ਡਾਕਟਰ ਸਾਹਿਬ ਸਾਰੀ ਦੇਖੋ ਇਹ ਮੈਂ ਸਮਝਦਾ ਹਾਂ ਵੀ ਜਦੋਂ ਅਸੀਂ ਕਿਸੇ ਕੌਮ ਜਾਂ ਕਿਸੇ ਸਿਸਟਮ ਦੀ ਡੀਜਨਰੇਸ਼ਨ ਦੇਖਦੇ ਹਾਂ ਤੇ ਇਹ ਦਲਜੀਤ ਸਿੰਘ ਚੀਮੇ ਦੇ ਬਿਆਨ ਤੋਂ ਵੱਧ ਕੇ ਕੋਈ ਡੀਜਨਰੇਟਿੰਗ ਸਿੰਪਟਮ ਨਹੀਂ ਹੋ ਸਕਦਾ ਜੀ। ਪਹਿਲਾਂ ਤਾਂ ਇਹਨਾਂ ਨੇ ਸਾਨੂੰ ਇਤਿਹਾਸ ਦੇ ਵਿੱਚ ਇਸ ਤਰੀਕੇ ਦੇ ਨਾਲ 10ਵੇਂ ਪਾਤਸ਼ਾਹ ਨੂੰ ਨੈਣਾ ਦੇਵੀ ਦਾ ਪੁਜਾਰੀ ਬਣਾ ਕੇ ਪ੍ਰੋਜੈਕਟ ਕੀਤਾ ਹੋਇਆ ਹੈ ਕਿ ਮਾਡਰਨ ਹਿਸਟੋਰੀਅਨਸ ਦਾ ਪੂਰਾ ਜ਼ੋਰ ਲੱਗਾ ਉਹਨੂੰ ਅਨਡੋ ਕਰਨ ਦੇ ਲਈ ਕਿ ਭਾਈ ਇਹ ਇਹਨਾਂ ਦੀ ਸਾਜ਼ਿਸ਼ ਹੈ ਬ੍ਰਾਹਮਣਵਾਦੀਆਂ ਦੀ ਕਿ ਇਹਨਾਂ ਨੇ ਇਹ ਕੀਤੇ। ਹੁਣ ਇਹ ਗੱਲ ਕਲੈਰਿਟੀ ਵੱਲ ਥੋੜੀ ਬਹੁਤ ਜਾਣੀ ਸ਼ੁਰੂ ਹੋਈ ਜੀ। ਪ੍ਰਕਾਸ਼ ਸਿੰਘ ਬਾਦਲ ਨੇ ਔਰ ਇਸ ਸਟੇਟਮੈਂਟ 'ਚ ਨੇ ਕਿਹਾ ਦਲਜੀਤ ਸਿੰਘ ਚੀਮੇ ਨੇ ਕਿ ਜੀ ਇਹ ਬ੍ਰੇਨ ਚਾਈਲਡ ਸੀ ਬਾਦਲ ਦਾ। ਹੁਣ ਕੀ ਹੈ ਇਹਨਾਂ ਦਾ ਇਹ ਪ੍ਰੋਜੈਕਟ ਇਹ ਸੀ ਕਿ ਜਿਹੜਾ ਵੀ ਅਨੰਦਪੁਰ ਸਾਹਿਬ ਜਾਏ ਉਹ ਇੱਕ ਰੋਪ ਵਾਲਾ ਨਾਲ ਸਿਸਟਮ ਲਾ ਕੇ ਉਹ ਨੈਣਾ ਦੇਵੀ ਵੀ ਜਾਏ ਜੀ ਔਰ ਨੈਣਾ ਦੇਵੀ ਤੋਂ ਫਿਰ ਵਾਪਸ ਆਏ ਤੇ ਇਹ ਥੋੜੇ ਬਹੁਤ ਉਹਦੇ ਚੋਂ ਆਪਣੀ ਪੈਸੇ ਜਨਰੇਟ ਕਰਨ। ਸੋ ਹਿਮਾਚਲ ਸਰਕਾਰ ਜਿਹੜੀ ਬੀਜੇਪੀ ਦੀ ਸੀ ਉਹਨਾਂ ਨੂੰ ਸੂਟ ਕਰਦਾ ਸੀ, ਉਹ ਤਾਂ ਪੱਕੇ ਲੱਗੇ ਨੇ ਸਿੱਖਾਂ ਨੂੰ ਹਿੰਦੂ ਬਣਾਉਣ। ਤੇ ਜੇ ਪੰਜਾਬ ਸਰਕਾਰ ਇੱਕ ਵੱਡਾ ਅਮਾਉਂਟ ਇੱਕ ਪ੍ਰੋਜੈਕਟ ਤੇ ਖਰਚ ਕਰਨ ਨੂੰ ਤਿਆਰ ਹੈ ਤੇ ਸਿੱਖਾਂ ਨੂੰ ਗੁਰਦੁਆਰੇ ਤੋਂ ਚੁੱਕ ਕੇ ਮੰਦਿਰ ਲਿਜਾਣਾ ਨੈਣਾ ਦੇਵੀ ਦੇ ਟਿੱਲੇ ਤੇ ਜੀ। ਔਰ ਇਹ ਦਲਜੀਤ ਸਿੰਘ ਨੇ ਆਪਣੇ ਬਿਆਨ 'ਚ ਜਿੰਨੀ ਵਾਰੀ ਕਿਹਾ ਉਹਨੇ ਮਾਤਾ ਨੈਣਾ ਦੇਵੀ ਨਾਲ ਕਿਹਾ, ਹਾਲਾਂਕਿ ਜਦੋਂ ਤੁਸੀਂ ਮੀਡੀਆ 'ਚ ਦੇਖਦੇ ਹੋ ਨੈਣਾ ਦੇਵੀ ਆਉਂਦਾ ਮਾਤਾ ਨਹੀਂ। ਸੋ ਇਹ ਬਾਦਲ ਦੀ ਤਾਂ ਇਹਦੀ ਮਾਤਾ ਜਿਹੜੀ ਹੈ ਜਿੱਥੇ ਉਹਨਾਂ ਨੇ ਭੇਜਣਾ ਸੀ। ਮੇਰਾ ਖਿਆਲ ਹੈ ਵੀ ਜਿਹੜੀ ਕਾਂਗਰਸ ਗਵਰਨਮੈਂਟ ਹਿਮਾਚਲ 'ਚ ਬਣੀ ਹੈ ਉਹਨਾਂ ਨੇ ਇਸ ਸਾਰੇ ਨੂੰ ਦੇਖ ਕੇ ਉਹਨਾਂ ਨੇ ਔਰ ਮੈਂ ਸਮਝਦਾ ਵਧਾਈ ਦੇ ਪਾਤਰ ਨੇ ਕਿ ਉਹਨਾਂ ਨੇ ਆਪਣਾ ਸੈਕੂਲਰ ਏਜੰਡਾ ਦਿਖਾਇਆ ਇਸ ਦੇ ਉੱਤੇ ਕਿ ਵੀ ਇਹ ਤਾਂ ਮੈਂ ਸਮਝਦਾ ਵੀ ਇਹ ਰੱਬ ਵੱਲੋਂ ਇਹ ਹੋਇਆ ਕਿ ਸਾਡੀ ਜਾਨ ਬਚ ਗਈ। ਸਿੱਖਾਂ ਨੂੰ ਜਿਹੜਾ ਇਹਨਾਂ ਨੇ ਹਰ ਆਨੰਦਪੁਰ ਜਾਣ ਵਾਲੇ ਨੂੰ ਨੈਣਾ ਦੇਵੀ ਦੇ ਜਾ ਕੇ ਮੱਥਾ ਰਗੜਾਉਣਾ ਸੀ ਦੇਵੀ ਦੇ ਸਾਹਮਣੇ, ਪਰ ਇਹਨਾਂ ਨੇ ਬਿਲਕੁਲ ਸ਼ਰਮ ਹਿਆ ਲਾਈ ਹੋਈ ਹੈ। ਬਿਲਕੁਲ ਜੀ ਡਾਕਟਰ ਸਾਹਿਬ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਹਲਕੇ ਲਾਬੀ ਵਿੱਚ ਬੂਥਾਂ ਤੇ ਕਬਜ਼ੇ, ਗੱਡੀਆਂ ਸਾੜਨ ਆਦਿ ਦੀਆਂ ਹਿੰਸਕ ਵਾਰਦਾਤਾਂ ਹੋਈਆਂ ਹਨ। ਇਸ ਬਾਰੇ ਤੁਹਾਡੇ ਕੀ ਕਮੈਂਟਸ ਹਨ? ਇਹ ਦੇਖੋ ਲਾਂਬੀ ਹਲਕਾ ਹੈ, ਉਹਦੇ 'ਚ ਅਸੀਂ ਪਹਿਲਾਂ ਈਮੇਲ ਦੇ ਵਿੱਚ ਵੀ ਇਸ ਦਾ ਜ਼ਿਕਰ ਕੀਤਾ ਜੀ। ਗੁੰਡਾਗਰਦੀ ਦੀ ਇੰਤਹਾ ਹੈ ਔਰ ਜਿਹੜੀ ਬੇਸ਼ਰਮੀ ਦੀ ਇੰਤਹਾ ਹੈ ਉਹ ਸਮੇਤ ਸੈਣੀ ਦਾ ਕਹਿਣਾ ਹੈ ਕਿ ਜੀ ਬਿਲਕੁਲ ਪੀਸਫੁਲ ਹੋਈਆਂ ਨੇ ਔਰ ਪੁਲਿਸ ਨੇ ਬਹੁਤ ਵਧੀਆ ਕਾਰਗੁਜ਼ਾਰੀ ਦਿਖਾਈ ਹੈ। ਜੇ ਵਧੀਆ ਕਾਰਗੁਜ਼ਾਰੀ ਹੈ 150 ਬੰਦਿਆਂ ਤੁਸੀਂ ਕੇਸ ਕਿਉਂ ਰਜਿਸਟਰ ਕੀਤਾ ਜੀ ਔਰ YouTube ਦੇ ਉੱਤੇ ਪਿਆ 15 ਤੋਂ ਜ਼ਿਆਦਾ ਗੱਡੀਆਂ ਸੜੀਆਂ ਨੇ ਔਰ ਉੱਥੇ ਅਕਾਲੀਆਂ ਨੇ ਆ ਕੇ ਬੂਥ ਕੈਪਚਰਿੰਗ ਕੀਤੀ, ਖੋਹ ਕੇ ਅੰਦਰ ਦਰਵਾਜ਼ੇ ਬੰਦ ਕਰ ਲਏ, ਅੰਦਰ ਵੋਟਾਂ ਪਾਈਆਂ। ਜਦੋਂ ਕਾਂਗਰਸ ਵਾਲਿਆਂ ਨੂੰ ਪਤਾ ਲੱਗਾ ਉਹਨਾਂ ਨੇ ਆ ਕੇ ਜਿਹੜਾ ਇਸ ਕਿਸਮ ਦਾ ਫਿਰ ਆਪਣੀ ਗੁੰਡਾਗਰਦੀ ਕੀਤੀ। ਸੋ ਗੁੰਡਿਆਂ ਦਾ ਰਾਜ ਹੈ, ਲੜਾਈ ਵੀ ਦੋਨਾਂ ਧਿਰਾਂ ਦੇ ਗੁੰਡਿਆਂ ਦੀ ਬਣੀ ਹੋਈ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਸਵਾਲਾਂ ਦੇ ਜਵਾਬ ਦਿੱਤੇ ਤੇ ਹੁਣ ਸਾਨੂੰ ਤੇ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਅਸੀਂ ਗੁਰੂ ਅਰਜਨ ਸਾਹਿਬ ਦਾ ਰਾਗ ਰਾਮਕਲੀ ਦੇ ਵਿੱਚ ਸ਼ਲੋਕ ਤੇ ਪੌੜੀ ਜੀ ਇਸ ਨੂੰ ਪਿਕ ਕੀਤੇ ਔਰ ਸ਼ਲੋਕ ਹੈ ਮੁਹੱਬਤ, ਸ਼ਲੋਕ ਮਹੱਲਾ 5ਵਾਂ ਜੀ। ਮੁਹੱਬਤ ਜਿਸ ਖੁਦਾਏ ਦੀ ਰੱਤਾ ਰੰਗ ਚਲੂਲ, ਨਾਨਕ ਵਿਰਲੇ ਪਾਈਏ ਤਿਸ ਜਨ ਕੀਮ ਨਾ ਮੂਲ ਜੀ। ਇਹ ਰੱਬ ਦੇ ਪਿਆਰ ਵਿੱਚ ਰੰਗਿਆ ਹੋਇਆਂ ਦਾ, ਰੱਤਿਆਂ ਹੋਇਆਂ ਦਾ, ਰੰਗ ਚਲੂਲੇ ਗੁਰਸਿੱਖਾਂ ਦਾ ਜਿਹੜਾ ਇਸ ਦੇ ਵਿੱਚ ਜ਼ਿਕਰ ਹੈ ਕਿ ਜਿਹੜੇ ਉਸ ਰੱਬ ਦੇ ਪਿਆਰ ਵਿੱਚ ਅੰਦਰੋਂ ਤੇ ਬਾਹਰੋਂ ਭਿੱਜ ਜਾਂਦੇ ਨੇ, ਰੰਗੇ ਜਾਂਦੇ ਨੇ। ਮੁਹੱਬਤ ਜਿਸ ਖੁਦਾਏ ਦੀ, ਹੁਣ ਇੱਥੇ ਰੱਬ ਦੇ ਲਈ ਸ਼ਬਦ ਖੁਦਾ ਜਿਹੜਾ ਕਿ ਇਸਲਾਮ ਦੇ ਵਿੱਚ ਯੂਜ਼ ਹੁੰਦਾ ਹੈ ਗੁਰੂ ਸਾਹਿਬ ਨੇ ਯੂਜ਼ ਕੀਤੇ ਜੀ। ਹੁਣ ਇਸ ਦਾ ਮਤਲਬ ਇਹ ਨਹੀਂ ਜਿਵੇਂ ਰਾਮ ਦਾ ਸ਼ਬਦ ਕਹਿ ਕੇ ਕਹਿਣਗੇ ਕਿ ਜੀ ਉਹ ਰਾਮ ਇੰਨੀ ਵਾਰੀ ਆਇਆ, ਹੁਣ ਕਹੋ ਜੀ ਖੁਦਾ ਵੀ ਆਇਆ, ਫਿਰ ਹੁਣ ਉਹਨਾਂ ਨੂੰ ਤੁਸੀਂ ਕਿਹੜੇ ਖਾਤੇ 'ਚ ਰੱਖੋਗੇ ਜੀ। ਸੋ ਗੁਰੂ ਸਾਹਿਬ ਨੇ ਮੁਹੱਬਤ ਜਿਸ ਖੁਦਾਏ ਦੀ ਕਿ ਜਿਹਦੇ ਅੰਦਰ ਰੱਬ ਦੀ ਮੁਹੱਬਤ ਹੈ, ਰੱਤਾ ਰੰਗ ਚਲੂਲ, ਅੰਗਰੇਜ਼ੀ ਦੇ ਵਿੱਚ ਨੂੰ ਕ੍ਰਿਮਜ਼ਨ ਕਲਰ ਕਹਿੰਦੇ ਨੇ। ਚਲੂਲਾ ਬਿਲਕੁਲ ਜਿਹੜਾ ਕ੍ਰਿਮਜ਼ਨ ਵਰਗਾ ਰੰਗ, ਉਸ ਲਾਲ ਰੰਗ ਦੇ ਵਿੱਚ ਉਹ ਰੰਗਿਆ ਹੋਇਆ ਹੈ, ਪਿਆਰ ਦਾ ਰੰਗ ਹੈ, ਅੰਦਰ ਬਾਹਰ ਉਸ ਦਾ ਉਸ ਰੰਗਕਾਰ ਦੇ ਪਿਆਰ ਦੇ ਵਿੱਚ ਰੱਤੇ ਹੋਏ ਦੇ ਰੰਗ ਹੈ। ਗੁਰੂ ਸਾਹਿਬ ਫਰਮਾਉਂਦੇ ਨੇ ਕਿ ਨਾਨਕ ਵਿਰਲੇ ਪਾਈਏ। ਇਸ ਸਟੇਜ ਤੇ ਜਿਹੜੇ ਰੰਗ ਚਲੂਲੇ ਨੇ ਉਹ ਵਿਰਲੇ ਨੇ, ਹੈਨ ਵਿਰਲੇ ਨਾਹੀ ਕਣੇ ਜਾਂ ਜਗ ਮੈਂ ਉੱਤਮ ਕਾਂਢੀਏ ਵਿਰਲੇ ਕਈ ਕੇ ਤਿਸ ਜਨ ਕੀਮ ਨਾ ਮੂਲ। ਤੇ ਜਿਹੜੇ ਵਿਰਲੇ ਨੇ ਗੁਰੂ ਸਾਹਿਬ ਕਹਿੰਦੇ ਨੇ ਵੀ ਉਸ ਦੀ ਕੋਈ ਕੀਮਤ ਪਾਈ ਨਹੀਂ ਜਾ ਸਕਦੀ, ਉਹ ਅਮੋਲ ਹੈ ਜੀ। ਔਰ ਫਿਰ ਮਹੱਲਾ 5ਵਾਂ, ਅੰਦਰ ਵਿਦਾ ਸੱਚ ਨਾਏ, ਬਾਹਰ ਵੀ ਸੱਚ ਡਿਠੋਮ, ਨਾਨਕ ਰਵਿਆ
ਹਬ ਥਾਏ ਵਣ ਤ੍ਰਿਣ ਤ੍ਰਿਭਵਨ ਰੋਮ, ਕਿ ਜਿਹਦੇ ਅੰਦਰ ਸੱਚ ਹੈ, ਜਾਂ ਸੱਚ ਦੇ ਨਾਲ ਜਿਸ ਦਾ ਅੰਦਰ ਵਿੰਨਿਆ ਹੋਇਆ ਹੈ, ਵਿਦਾ ਵਿੰਨਣ ਨੂੰ ਕਹਿੰਦੇ ਨੇ, ਅੰਦਰ ਵਿਦਾ ਸੱਚ ਨਾਏ ਬਾਹਰ ਵੀ ਸੱਚ ਡਿਠੋਮ, ਕਿ ਜਿਹਦਾ ਅੰਦਰ ਸੱਚ ਨਾਲ ਵਿੰਨਿਆ ਜਾਂਦਾ ਹੈ ਫਿਰ ਉਹਨੂੰ ਬਾਹਰ ਵੀ ਸੱਚ ਹੀ ਨਜ਼ਰ ਆਉਂਦਾ ਹੈ। ਸਭ ਦੇ ਵਿੱਚ ਹੀ ਜਤ ਦੇਖਾਂ ਤਤ ਤੂੰ, ਸਭ ਦੇ ਵਿੱਚ ਵੀ ਉਹਨੂੰ ਨਿਰੰਕਾਰ ਹੀ ਨਜ਼ਰ ਆਉਂਦਾ, ਉਹਦੀ ਜੋਤ ਹੀ ਨਜ਼ਰ ਆਉਂਦੀ ਹੈ। ਤੇ ਹਰ ਥਾਂ ਉਹਨੂੰ ਨਜ਼ਰ ਆਉਂਦਾ ਹੈ ਕਿ ਰੱਬ ਰਵਿਆ ਹੋਇਆ ਹੈ, ਨਾਨਕ ਰਵਿਆ ਹੱਬ ਥਾਏ। ਇਹ ਪਠੋਹਾਰੀ ਪੰਜਾਬੀ ਹੈ। ਕਿਹਦੇ 'ਚ ਰਵਿਆ ਹੈ? ਵਣਾਂ ਦੇ ਵਿੱਚ, ਫੋਰੈਸਟ, ਤ੍ਰਿਣ ਦੇ ਵਿੱਚ, ਮੀਡੋਜ਼ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ, ਤ੍ਰਿਭਵਨ ਤਿੰਨਾਂ ਲੋਕਾਂ ਦੇ ਵਿੱਚ, ਰੋਮ ਹਰ ਰੋਮ ਦੇ ਵਿੱਚ, ਹਰ ਹੇਅਰ ਦੇ ਵਿੱਚ, ਉਸ ਵਾਲ ਦੇ ਵਿੱਚ ਵੀ ਉਸ ਨਿਰੰਕਾਰ ਦੀ ਹੋਂਦ ਹੈ। ਔਰ ਜਿਵੇਂ ਸ਼ਲੋਕ ਤੋਂ ਬਾਅਦ ਪੌੜੀ ਹੁੰਦੀ ਹੈ, ਸ਼ਲੋਕ ਦੇ ਥੀਮ ਨੂੰ ਹੀ ਅੱਗੇ ਲਿਜਾਂਦੀ। ਸੋ ਪੌੜੀ ਹੈ, ਆਪੇ ਕੀਤੋ ਰਚਨ ਆਪੇ ਹੀ ਰਤਿਆ, ਆਪੇ ਹੋਇਓ ਇੱਕ ਆਪੇ ਬਹੁ ਪੱਤਿਆ, ਆਪੇ ਸਭਨਾ ਮੰਝ ਆਪੇ ਬਾਹਰਾ, ਆਪੇ ਜਾਣੈ ਦੂਰ ਆਪੇ ਹੀ ਜ਼ਾਹਰਾ, ਆਪੇ ਹੋਵੈ ਗੁਪਤ ਆਪੇ ਪ੍ਰਗਟਿਆ, ਕੀਮਤ ਕਿਸੈ ਨ ਪਾਈ ਠਾਠੀ ਥਟਿਆ, ਗਹਿਰ ਗੰਭੀਰ ਅਥਾ ਅਪਾਰ ਅਗਣਤ ਤੂੰ, ਨਾਨਕ ਵਰਤੈ ਇੱਕ ਇੱਕੋ ਇੱਕ ਤੂੰ। ਸੋ ਜਿਹੜਾ ਸ਼ਲੋਕ ਦਾ ਥੀਮ ਸੀ ਉਹੀ ਪੌੜੀ 'ਚ ਹੈ ਕਿ ਆਪ ਉਸਨੇ ਰਚਨਾ ਕੀਤੀ, ਆਪ ਹੀ ਉਸ ਰਚਨਾ ਦੇ ਵਿੱਚ ਬਹਿ ਗਿਆ, ਆਪੇ ਹੀ ਰਤਿਆ। ਉਹ ਆਪ ਇੱਕ ਹੈ ਤੇ ਅਨੇਕ ਹੈ। ਏਕ ਹੈ, ਇੱਕ ਹੈ, ਅਨੇਕ ਵੀ ਉਸ ਦਾ ਰੂਪ ਹੈ, ਉਹ ਡਾਈਵਰਸ ਵੀ ਹੈ। ਤੇ ਫਿਰ ਖੇਲ ਸਮੇਟੈ ਤਾਂ ਨਾਨਕ ਇੱਕ ਹੈ, ਉਹਨੂੰ ਸਮੇਟ ਕੇ ਫਿਰ ਇੱਕ ਹੋ ਜਾਂਦਾ ਹੈ। ਆਪ ਸਭਨਾਂ ਦੇ ਵਿਚਕਾਰ ਹੈ ਤੇ ਆਪ ਹੀ ਉਹ ਐਂ ਜਾਪਦਾ ਹੈ ਕਿ ਉਹਨਾਂ ਤੋਂ ਅਲਿਪਤ ਹੈ। ਆਪ ਹੀ ਉਹ ਦੂਰ ਲੱਗਦਾ, ਆਪ ਹੀ ਜ਼ਾਹਰਾ ਜ਼ਹੂਰ ਹੈ, ਹਾਜ਼ਰਾ ਹਜ਼ੂਰ ਹੈ। ਨਿਰੰਕਾਰ ਦੇ ਗੁਣ ਨੇ। ਆਪ ਹੀ ਗੁਪਤ ਹੈ, ਆਪ ਹੀ ਪ੍ਰਗਟ ਹੈ, ਔਰ ਉਸ ਦੀ ਕੀਮਤ ਕੋਈ ਨਹੀਂ ਪਾ ਸਕਦਾ। ਉਹ ਤਾਂ ਉਸ ਕ੍ਰੀਏਸ਼ਨ ਦੇ ਵਿੱਚ ਬੈਠਾ ਹੋਇਆ ਹੈ, ਠਾਠੀ ਥਟਿਆ, ਉਸ ਕ੍ਰੀਏਸ਼ਨ ਦੇ ਵਿੱਚ ਉਹ ਆਪ ਬੈਠੇ। ਔਰ ਕਨਕਲੂਡ ਕੀਤਾ ਗੁਰੂ ਸਾਹਿਬ ਨੇ, ਗਹਿਰ ਡੀਪ, ਗੰਭੀਰ ਪ੍ਰੋਫਾਊਂਡ, ਅਥਾ ਅਨਫੈਥਮੇਬਲ, ਗਹਿਰ ਗੰਭੀਰ ਅਥਾ ਅਪਾਰ ਅਗਣਤ ਤੂੰ, ਉਸ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਨਾਨਕ ਵਰਤੈ ਇੱਕ ਇੱਕੋ ਇੱਕ ਤੂੰ, ਕਿ ਗੁਰੂ ਨਾਨਕ ਸਾਹਿਬ ਫਰਮਾਉਂਦੇ ਨੇ ਪੰਜਵੇਂ ਨਾਨਕ ਕਿ ਉਹ ਉਹਨਾਂ ਸਾਰਿਆਂ ਦੇ ਵਿੱਚ, ਕ੍ਰੀਏਸ਼ਨ ਦੇ ਵਿੱਚ ਵਰਤ ਰਿਹਾ, ਪਰ ਉਹ ਇੱਕ ਹੈ। ਕਾਦਰ ਤੇ ਕੁਦਰਤ ਇਹ ਦੋਨੋਂ ਹੀ ਇੱਕ ਨੇ, ਇੱਕ ਦੂਜੇ ਦੇ ਵਿੱਚ ਓਤ-ਪੋਤ ਨੇ। ਔਰ ਜਿਵੇਂ ਸ਼ੁਰੂ 'ਚ ਗੁਰੂ ਸਾਹਿਬ ਨੇ ਫਰਮਾਇਆ ਸੀ ਕਿ ਜਿਹੜੇ ਉਸ ਦੀ ਮੁਹੱਬਤ ਦੇ ਰੰਗ ਵਿੱਚ ਰੰਗੇ ਜਾਂਦੇ ਨੇ, ਉਹਨਾਂ ਨੂੰ ਇਸ ਗੱਲ ਦੀ ਸਮਝ ਆ ਜਾਂਦੀ ਹੈ ਕਿ ਉਸ ਦੇ ਉਹ ਅੱਡ ਰੂਪ ਵੀ ਉਸ ਦਾ, ਤੇ ਜਦੋਂ ਉਹ ਆਪ ਮਿਲਾ ਲੈਂਦਾ ਆਪਣੇ ਨਾਲ, ਕਾਦਰ ਔਰ ਕੁਦਰਤ ਇੱਕਮਿਕ ਹੁੰਦੇ ਨੇ, ਤੇ ਉਹ ਵੀ ਜਿਹੜਾ ਉਸ ਨਿਰੰਕਾਰ ਦੀ ਹੀ ਖੇਡ ਹੈ, ਉਸ ਦਾ ਹੀ ਰੂਪ ਹੈ। ਪਰ ਇਹ ਉਹਨਾਂ ਨੂੰ ਹੀ ਅਨੁਭਵ ਹੋ ਸਕਦਾ ਹੈ, ਉਹਨਾਂ ਨੂੰ ਹੀ ਐਕਸਪੀਰੀਅੰਸ ਹੋ ਸਕਦਾ ਹੈ ਜਿਹੜੇ ਮੁਹੱਬਤ ਜਿਸ ਖੁਦਾਏ ਦੀ, ਜਿਨ੍ਹਾਂ ਦੇ ਅੰਦਰ ਉਸ ਖੁਦਾ ਦੀ, ਵਾਹਿਗੁਰੂ ਦੀ ਸੱਚੀ ਮੁਹੱਬਤ ਹੈ। ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ। ਬਾਬਾ ਫਰੀਦ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਬਾਬਾ ਫਰੀਦ ਜੀ ਦਾ ਵਿਚਾਰ ਸਾਡੇ ਦਰਸ਼ਕਾਂ ਨੂੰ ਦੱਸਿਆ ਤੇ ਉਹਨਾਂ ਨਾਲ ਸਾਂਝਾ ਕੀਤਾ। ਵੀਰਸ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਨੂੰ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜੇ, ਤੇ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ ਆਪਣੇ ਰਾਏ ਤੇ ਸੁਝਾਅ sos@tv84.tv ਤੇ ਅਸੀਂ ਸਭ ਦਾ ਭਲਾ ਮੰਗਦੇ ਹਾਂ, ਬੁਲਾਉਂਦੇ ਹਾਂ ਫਤਿਹ ਤੇ ਲੈਂਦੇ ਹਾਂ ਤੁਹਾਡੀ ਤੋਂ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।